ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪਾਕਿਸਤਾਨ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਨਾਸਰ ਅਲੀ, ਜੋ ਕਿ ਇਸ ਸਮੇਂ ਲਾਹੌਰ ਇੰਡੋਜ਼ ਟੀਵੀ ਸਟੂਡੀਓ 'ਚ ਮੌਜੂਦ ਨੇ। ਨਾਸਰ ਅਲੀ ਜੀ, ਸਵਾਗਤ ਹੈ। बहुत शुक्रिया मैडम। ਨਾਸਰ ਜੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੈਲੰਜ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਲਾਈਵ ਡਿਬੇਟ ਕਰਾਂਗੇ ਤੇ ਮੇਰੇ ਨਾਲ ਲਾਈਵ ਡਿਬੇਟ ਕਰਨ ਲਈ ਨਰਿੰਦਰ ਮੋਦੀ ਜੀ ਅੱਗੇ ਆਉਣ। ਸੋ ਕੀ ਖਾਸ ਵਜ੍ਹਾ ਹੋ ਗਿਆ ਜਿਹੜਾ ਉਹਨਾਂ ਨੇ ਇਸ ਤਰੀਕੇ ਨਾਲ ਚੈਲੰਜ ਕੀਤਾ, ਉਹ ਵੀ ਰੂਸ ਦੀ ਯਾਤਰਾ ਤੋਂ ਕੁਝ ਸਮੇਂ ਪਹਿਲਾਂ? ਬਿਲਕੁਲ, ਵਜ਼ੀਰ ਆਜ਼ਮ ਇਮਰਾਨ ਖਾਨ ਨੇ ਰੂਸ ਦੇ ਇੱਕ ਟੀਵੀ ਚੈਨਲ RT ਨਿਊਜ਼ ਨੂੰ ਜਿਹੜਾ ਹੈਗਾ ਉਹ ਇੰਟਰਵਿਊ ਦਿੰਦੇ ਹੋਏ ਬਹੁਤ ਸਾਰੀਆਂ ਗੱਲਾਂ ਦੇ ਉੱਪਰ ਜਿਹੜੀ ਚਰਚਾ ਕੀਤੀ ਹੈਗੀ ਸੀ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਉਹ ਇਸਲਾਮੋਫੋਬੀਆ 'ਤੇ ਕੰਮ ਕਰਾਂਗੇ, ਅਸੀਂ ਪਾਕਿਸਤਾਨ ਤੇ ਰੂਸ ਦੇ ਦਰਮਿਆਨ ਤਜਾਰਤ ਦੇ ਉੱਤੇ ਕੰਮ ਕਰਾਂਗੇ। ਤੇ ਉਹ ਇੰਟਰਵਿਊਜ਼ ਦੇ ਦੌਰਾਨ ਜਦੋਂ ਮੇਜ਼ਬਾਨ ਨੇ ਸਵਾਲ ਕੀਤਾ ਪਾਕਿਸਤਾਨ ਦੇ ਇੰਡੀਆ ਦੇ ਤਾਲੁਕਾਤ ਦੇ ਉੱਤੇ, ਤੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਕਿਹਾ ਕਿ ਉਹਨਾਂ ਦੀ ਖਾਹਿਸ਼ ਹੈ ਤੇ ਉਹ ਚਾਹੁੰਦੇ ਨੇ ਤੇ ਉਹ ਚੈਲੰਜ ਕਰਦੇ ਨੇ ਕਿ ਵਜ਼ੀਰ ਆਜ਼ਮ ਮੋਦੀ ਜਿਹੜਾ ਹੈਗਾ ਉਹਨਾਂ ਦੇ ਨਾਲ ਮਨਾਜ਼ਰਾ ਕਰੇ, ਡਿਬੇਟ ਕਰੇ। ਤੇ ਉਹਨਾਂ ਨੂੰ ਮੈਂ ਓਪਨ ਚੈਲੰਜ ਕਰਦਾ ਕਿ ਕਿਸੇ ਵੀ ਟੀਵੀ ਚੈਨਲ ਤੇ ਬੈਠ ਕੇ ਮੇਰੇ ਨਾਲ ਜਿਹੜਾ ਹੈਗਾ ਉਹ ਡਿਬੇਟ ਕਰਨ ਤੇ ਅਸੀਂ ਜਿੰਨੇ ਵੀ ਮਸਲੇ ਮਸਾਇਲ ਹੈਗੇ ਨੇ ਪਾਕਿਸਤਾਨ ਤੇ ਭਾਰਤ ਦੇ, ਅਸੀਂ ਉਹਨਾਂ ਦੇ ਜਿਹੜਾ ਹੈਗਾ ਉਹ ਚਰਚਾ ਕਰਦੇ ਹੈਗੇ। ਅਗਰ ਹੁਣ ਅਸੀਂ ਜਿਹੜੀ ਇਹਦੇ ਉੱਪਰ ਟੈਕਨੀਕਲੀ ਤੌਰ ਤੇ ਦੇਖੀਏ ਤੇ ਬਹੁਤ ਅੱਛੀ ਗੱਲ ਹੈ, ਲੇਕਿਨ ਤਰੀਕਾਕਾਰ ਠੀਕ ਨਹੀਂ ਹੈਗਾ। ਤਰੀਕਾਕਾਰ ਇਸ ਤਰ੍ਹਾਂ ਨਹੀਂ ਹੈਗਾ ਕਿ ਇਹਨੂੰ ਇੱਕ ਲਲਕਾਰ ਸਮਝਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ। ਲੋਕਾਂ ਦੇ ਵਿੱਚ ਇਹ ਸਮਝਿਆ ਜਾ ਰਿਹਾ ਕਿ ਇੱਕ ਲਲਕਾਰ ਕੀਤੀ ਗਈ ਹੈ, ਇੱਕ ਜਿਹੜੀ ਹੈਗੀ ਆ ਉਹ ਜਿਹਨੂੰ ਕਹਿੰਦੇ ਕਿ ਤੰਜ਼ ਕੀਤਾ ਗਿਆ, ਟਾਊਂਟ ਮਾਰਿਆ ਗਿਆ ਹੈਗਾ। ਉਹ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਵਾਇਰਲ ਹੋ ਰਹੀਆਂ। ਇਹ ਗੱਲ ਇੱਕ ਅੱਛੇ ਵੇ ਦੇ ਨਾਲ ਵੀ ਕੀਤੀ ਜਾ ਸਕਦੀ ਸੀ। ਬੇਸ਼ੱਕ ਵਜ਼ੀਰ ਆਜ਼ਮ ਇਮਰਾਨ ਖਾਨ ਸਾਡੇ ਪ੍ਰਧਾਨ ਮੰਤਰੀ ਨੇ, ਸਾਡੇ ਜਿਹੜੇ ਹੈਗੇ ਪ੍ਰਾਈਮ ਮਿਨਿਸਟਰ ਨੇ, ਲੇਕਿਨ ਫਿਰ ਵੀ ਮੈਂ ਇਹ ਗੱਲ ਕਹਾਂਗਾ ਕਿ ਇਸ ਪੁਆਇੰਟ ਤੇ ਉਹਨਾਂ ਨੂੰ ਚਾਹੀਦਾ ਸੀ ਕੋਈ ਇੱਕ ਅੱਛੇ ਤਰੀਕੇ ਦੇ ਨਾਲ ਇਹ ਕਹਿੰਦੇ ਕਿ ਸਾਨੂੰ ਤੇ ਭਾਰਤ ਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਨੇ ਚਾਹੀਦੇ ਨੇ, ਨਾ ਕਿ ਦੁਨੀਆ ਦੇ ਵਿੱਚ ਕੋਈ ਤੀਸਰਾ ਚੌਥਾ ਆ ਕੇ ਸਾਡਾ ਸਾਲਸ ਬਣੇ, ਕੋਈ ਥਰਡ ਪਾਰਟੀ ਬਣੇ, ਚੌਧਰੀ ਬਣ ਕੇ ਆ ਕੇ ਸਾਡੇ ਫੈਸਲੇ ਕਰੇ। ਸਾਨੂੰ ਚਾਹੀਦਾ ਕਿ ਅਸੀਂ ਇੱਕ ਅੱਛੇ ਗੁੱਡ ਨੇਬਰਸ ਦੀ ਤਰ੍ਹਾਂ, ਅੱਛੇ ਹਮਸਾਇਆਂ ਤਰ੍ਹਾਂ ਆਪਸ 'ਚ ਬੈਠੀਏ ਤੇ ਬੈਠ ਕੇ ਟੇਬਲ ਟਾਕ ਕਰਕੇ ਮਸਲੇ ਹੱਲ ਕਰੀਏ। ਇਹ ਜਿਹੜਾ ਮਨਾਜ਼ਰੇ ਦਾ ਲਫ਼ਜ਼ ਯੂਜ਼ ਕੀਤਾ ਨਾ, ਜਿਹੜਾ ਡਿਬੇਟ ਦਾ ਲਫ਼ਜ਼ ਯੂਜ਼ ਕੀਤਾ ਹੈਗਾ, ਇਹਨੇ ਇੱਕ ਬਹੁਤ ਵੱਡੀ ਬਹਿਸ ਛੇੜ ਦਿੱਤੀ ਹੈਗੀ ਹੈ। ਦੇਖੋ, ਅਗਰ ਅਸੀਂ ਕਿਸੇ ਨੂੰ ਬੁਰਾ ਕਵਾਂਗੇ ਜਾਂ ਅਗਰ ਅਸੀਂ ਕਿਸੇ ਦਾ ਮਜ਼ਾਕ ਉਡਾਵਾਂਗੇ, ਨੋ ਡਾਊਟ ਕਿ 2014 ਤੋਂ ਲੈ ਕੇ 2022 ਤੱਕ ਜਿਹੜੇ ਨਰਿੰਦਰ ਮੋਦੀ ਹੈਗੇ ਨੇ, ਉਹਨਾਂ ਨੇ 8 ਸਾਲਾਂ 'ਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਨੋ ਡਾਊਟ ਜਿਹੜਾ ਹੈਗਾ ਉਹ ਟੈਲੀਪ੍ਰੋਮਪਟਰ ਤੋਂ ਪੜ੍ਹਦੇ ਹੈਗੇ ਨੇ, ਇਹ ਵੀ ਗੱਲ ਠੀਕ ਹੈਗੀ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਵੀ ਇਹਦੇ ਇਸ ਹਵਾਲੇ ਨਾਲ ਲੈਟ ਡਾਊਨ ਕਰ ਦਿਓ ਜਾਂ ਉਹਦੀ ਅਬਿਲਿਟੀਜ਼ ਦੇ ਉੱਪਰ ਤੁਸੀਂ ਸਵਾਲ ਖੜਾ ਕਰ ਦਿਓ ਕਿ ਅਗਰ ਕਿਸੇ ਨੂੰ ਅੱਛਾ ਬੋਲਣਾ ਨਹੀਂ ਆਉਂਦਾ ਹੈਗਾ ਤੇ ਉਹ ਜਿਹੜਾ ਹੈਗਾ ਉਹ ਅੱਛਾ ਜ਼ੀਰਕ ਆਦਮੀ ਜਾਂ ਜ਼ਹੀਨ ਆਦਮੀ ਨਹੀਂ ਹੈਗਾ। ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋ ਸਕਦਾ। ਬਹੁਤ ਸਾਰੀ ਪਰ ਨਾਸਿਰ ਜੀ, ਇੱਥੇ ਇੱਕ ਗੱਲ ਕਹਿਣਾ ਚਾਹਾਂਗੀ। ਨਾਸਿਰ ਅਲੀ, ਜਿਹੜਾ ਮੋਦੀ ਜਦੋਂ ਭਾਸ਼ਣ ਦਿੰਦੇ ਨੇ, ਬਿਆਨ ਕਰਦੇ ਨੇ ਜਾਂ ਫਿਰ ਕਿਸੇ ਰੈਲੀ ਦੇ ਵਿੱਚ ਜਾਂਦੇ ਨੇ, ਉਦੋਂ ਉਹਨਾਂ ਕੋਲ ਟੈਲੀਪ੍ਰੋਮਪਟਰ ਨਹੀਂ ਹੁੰਦਾ, ਉਦੋਂ ਬੇਬਾਕ ਤਰੀਕੇ ਦੇ ਨਾਲ ਬੋਲਦੇ ਨੇ। ਨਹੀਂ, ਇੰਟਰਨੈਸ਼ਨਲ ਸਤ੍ਹਾ ਦੀ ਗੱਲ ਕਰ ਰਹੇ ਕਿ ਇੰਟਰਨੈਸ਼ਨਲ ਸਤ੍ਹਾ ਦੇ ਉੱਪਰ ਜਿੰਨੇ ਵੀ ਮਤਲਬ ਹੁਣ ਤੱਕ ਮੋਦੀ ਨੇ ਡਿਬੇਟਸ ਕੀਤੀਆਂ ਨੇ, ਇੰਟਰਨੈਸ਼ਨਲ ਸਤ੍ਹਾ ਦੀ ਜਿੰਨੀ ਵੀ ਗੱਲ ਕੀਤੀ ਹੈਗੀ ਹੈ, ਉਹ ਸੋਸ਼ਲ ਮੀਡੀਆ ਸਾਰਿਫੀਨ ਜਾਂ ਅਸੀਂ ਜਿਹੜੀ ਹੈਗੇ ਸਾਡੇ ਲੋਕਾਂ ਦੇ ਜਿੰਨੇ ਵੀ ਵਹਾਮ ਹੈਗੇ ਨੇ, ਉਹ ਹੀ ਨੇ ਕਿ ਟੈਲੀਪ੍ਰੋਮਪਟਰ ਤੋਂ ਪੜ੍ਹ ਕੇ ਜਿਹੜਾ ਹੈਗਾ ਉਹ ਇੰਟਰਨੈਸ਼ਨਲ। ਕਿਉਂਕਿ ਰੀਸੈਂਟਲੀ ਜਿਹੜਾ ਹੈਗਾ 2 ਮਹੀਨੇ ਪਹਿਲੇ ਜਦੋਂ ਇੱਕ ਇੰਟਰਨੈਸ਼ਨਲ ਕਾਨਫਰੰਸ ਤੇ ਇੱਕ ਇਕਨੋਮਿਕ ਫੋਰਮ ਨਾਲ ਗੱਲ ਕਰ ਰਹੇ ਸੀ, ਤੇ ਉਹ ਥੋੜਾ ਜਿਹਾ ਰੁਕ ਗਏ ਤੇ ਬਾਅਦ 'ਚੋਂ ਪਤਾ ਲੱਗਾ ਕਿ ਜਿਹੜਾ ਟੈਲੀਪ੍ਰੋਮਪਟਰ ਹੈਗਾ ਸੀ, ਕੋਈ ਟੈਕਨੀਕਲੀ ਇਸ਼ੂਜ਼ ਆ ਗਿਆ। ਮੈਂ ਫਿਰ ਆਪਣੀ ਗੱਲ ਨੂੰ ਉੱਥੇ ਸ਼ੁਰੂ ਕਰਾਂਗਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਮੈਂ ਬਹੁਤ ਸਾਰੇ ਐਸੇ ਰਹਿਨੁਮਾ ਹੈਗੇ ਨੇ ਜਿਹੜੀ ਆਪਣੀ ਸਪੀਚ ਲਿਖ ਕੇ ਲੈ ਕੇ ਆਉਂਦੇ ਹੈਗੇ ਨੇ। ਬਹੁਤ ਸਾਰੇ ਵੱਡੇ ਵੱਡੇ ਲੀਡਰਸ ਹੈਗੇ ਸੀ ਜਿਨ੍ਹਾਂ ਨੂੰ ਜਿਹੜੇ ਨੋ ਡਾਊਟ ਬਹੁਤ ਅੱਛਾ ਬੋਲਦੇ ਸੀ, ਬਹੁਤ ਅੱਛਾ ਸੋਚਦੇ ਸੀ, ਲੇਕਿਨ ਜਦੋਂ ਬੋਲਣ ਦੀ ਵਾਰੀ ਆਉਂਦੀ ਸੀ, ਜਦੋਂ ਉਹਨੂੰ ਪ੍ਰੈਜ਼ੈਂਟ ਕਰਨ ਦੀ ਵਾਰੀ ਆਉਂਦੀ ਸੀ, ਥੋੜਾ ਝਿਜਕਦੇ ਸੀ, ਥੋੜਾ ਘਬਰਾਉਂਦੇ ਸੀ। ਸਾਡੇ ਇੱਕ ਬਹੁਤ ਵੱਡੇ ਗਾਇਕ ਹੈਗੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਜਦੋਂ ਗਾਉਂਦੇ ਸੀ ਪੂਰੀ ਦੁਨੀਆ ਉਹਨਾਂ ਨੂੰ ਸ਼ਹਿਨਸ਼ਾਹ ਕਵਾਲ ਕਹਿੰਦੀ ਸੀ, ਲੇਕਿਨ ਅਗਰ ਤੁਸੀਂ ਉਹਨਾਂ ਦੇ YouTube ਤੇ ਇੰਟਰਵਿਊਜ਼ ਕੱਢ ਕੇ ਦੇਖ ਲਓ ਤੇ ਉਹ ਗੱਲ ਕਰਨ ਲੱਗੇ ਝਿਜਕਦੇ ਸੀ, ਗੱਲ ਕਰਨ ਲੱਗੇ ਫੰਬਲ ਕਰਦੇ ਸੀ, ਰੁਕਦੇ ਸੀ। ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹ ਬਹੁਤ ਅੱਛੇ ਕਵਾਲ ਨਹੀਂ ਸੀ ਹੈਗੇ ਜਾਂ ਕਿ ਬਹੁਤ ਅੱਛੇ ਗਾਇਕ ਨਹੀਂ ਸੀ ਹੈਗੇ। ਇਸ ਲਈ ਬਹੁਤ ਸਾਰੇ ਬੰਦੇ ਟੈਕਨੀਕਲੀ ਇਸ਼ੂਜ਼ ਹੁੰਦੇ ਨੇ, ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈਗਾ। ਨਰਿੰਦਰ ਮੋਦੀ ਜਿਹੜੇ ਹੈਗੇ ਇੰਡੀਆ ਦੇ ਦੂਸਰੀ ਦਫਾ ਪ੍ਰਧਾਨ ਮੰਤਰੀ ਬਣੇ ਹੈਗੇ, ਕੋਈ ਐਬਿਲਿਟੀ ਹੋਣੀ ਹੈ ਤੇ ਪ੍ਰਧਾਨ ਮੰਤਰੀ ਬਣੇ ਹੈ ਨਾ, ਕੋਈ ਉਹਨਾਂ ਦੇ ਵਿੱਚ ਕੋਈ ਖਾਸੀਅਤ ਹੋਣੀ ਹੈ ਤੇ ਲੋਕਾਂ ਨੇ ਦੂਸਰੀ ਦਫਾ ਉਹਨਾਂ ਨੂੰ ਮੁੰਤਖਬ ਕੀਤਾ ਹੈਗਾ। ਨੋ ਡਾਊਟ ਉਹਨਾਂ ਦੀ ਬਹੁਤ ਸਾਰੀ ਪਾਲਿਸੀਜ਼ ਐਸੀਆਂ ਹੋਣਗੀਆਂ ਜਿਨ੍ਹਾਂ ਦੇ ਇੰਡੀਆ ਦੇ ਵਿੱਚ ਮੌਜੂਦ ਲੋਕਾਂ ਨੂੰ ਇਤਰਾਜ਼ਾਤ ਹੋਣਗੇ, ਮੈਨੂੰ ਇਤਰਾਜ਼ਾਤ ਹੋਣਗੇ, ਪਾਕਿਸਤਾਨੀਆਂ ਨੂੰ ਇਤਰਾਜ਼ਾਤ ਹੋਣਗੇ, ਲੇਕਿਨ ਜਿਹੜੀ ਉਹਨਾਂ ਦੀ ਅੱਛੀ ਗੱਲ ਹੈਗੀ ਹੈ ਸਾਨੂੰ ਉਹਨੂੰ ਵੀ ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ ਕਿ ਅਗਰ 2 ਦਫਾ ਦੇ ਵਜ਼ੀਰ ਆਜ਼ਮ ਨੇ ਜਾਂ ਉਹਨਾਂ ਨੂੰ ਬੋਲਣ 'ਚ ਪ੍ਰੋਬਲਮ ਹੈਗੀ ਹੈ ਜਾਂ ਉਹਨਾਂ ਨੂੰ ਡਿਬੇਟ ਕਰਨ 'ਚ ਪ੍ਰੋਬਲਮ ਹੈਗੀ ਹੈ, ਹਿਚਕਿਚਾਹਟ ਦਾ ਮੁਜ਼ਾਹਰਾ ਕਰਦੇ, ਕਿਉਂਕਿ ਅਗਰ ਉਧਰ ਵੀ ਇਮਰਾਨ ਖਾਨ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਵਜ਼ੀਰ ਆਜ਼ਮ ਹੁੰਦਾ ਤਾਂ ਉਹ ਫੌਰਨ ਕਹਿੰਦਾ ਠੀਕ ਹੈ ਜੀ, ਮੈਨੂੰ ਚੈਲੰਜ ਐਕਸੈਪਟ ਹੈ, ਚਲੋ ਆਓ ਕਿੱਥੇ ਕਰਨੀ ਡਿਬੇਟ।
ਉੱਥੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕਲਚਰ ਜਿਹੜਾ ਹੈਗਾ ਉਹ ਖਰਾਬ ਕਰਦਾ ਹੈਗਾ ਚੀਜ਼ਾਂ ਨੂੰ, ਫਿਰ ਸਿਰਫ ਡਿਬੇਟ ਹੀ ਹੁੰਦੀ ਹੈਗੀ ਆ। ਤੇ ਮੈਂ ਤੁਹਾਨੂੰ ਦਾਅਵੇ ਦੇ ਨਾਲ ਇਹ ਗੱਲ ਕਹਿੰਦਾ ਹੈਗਾ ਕਿ ਜਿੰਨੇ ਵੀ ਮਨਾਜ਼ਰੇ ਮੈਂ ਆਪਣੀ ਜ਼ਿੰਦਗੀ 'ਚ ਦੇਖੇ ਹੈਗੇ ਨੇ, ਜਾਂ ਜਿੰਨੇ ਵੀ ਮਨਾਜ਼ਰੇ ਹੋਏ ਨੇ, ਜਿੰਨੀ ਵੀ ਡਿਬੇਟਸ ਹੋਏ ਨੇ, ਉਹ ਲਾ ਹਾਸਲ ਨੇ, ਉਹ 'ਚੋਂ ਕੁਛ ਨਹੀਂ ਨਿਕਲਦਾ ਹੈਗਾ, ਉਹ ਐਂਡ ਤੇ ਲੜਾਈ ਝਗੜਾ ਹੁੰਦਾ ਹੈਗਾ। ਜਿੰਨੇ ਵੀ ਦੀਨੀ ਮਨਾਜ਼ਰੇ ਹੋਏ ਹੈਗੇ ਨੇ, ਜਿੰਨੇ ਵੀ ਪੋਲੀਟੀਕਲ ਮਨਾਜ਼ਰੇ ਹੋਏ ਹੈਗੇ ਨੇ, ਜਿੰਨਾ ਕੁਛ ਵੀ ਇੱਕ ਦੁਨੀਆ ਦਾ ਸਭ ਤੋਂ ਮਸ਼ਹੂਰ ਮਨਾਜ਼ਰਾ ਤੁਹਾਡੇ ਇੰਡੀਆ ਦੇ ਬਹੁਤ ਵੱਡੇ ਸਕਾਲਰ ਡਾਕਟਰ ਜ਼ਾਕਿਰ ਨਾਇਕ ਨੇ ਕੀਤਾ ਹੈਗਾ ਡਾਕਟਰ ਵਿਲੀਅਮ ਕੈਂਪਬਲ ਦੇ ਨਾਲ। ਉਹ 4 ਘੰਟੇ 18 ਮਿੰਟ ਉਹ ਡਿਬੇਟ ਹੁੰਦੀ ਰਹੀ, ਇਹ ਕ੍ਰਿਸਚੀਅਨਿਟੀ ਤੇ ਇਸਲਾਮ ਦੇ ਉੱਪਰ। ਐਂਡ ਦੇ ਉੱਪਰ ਦੋਵਾਂ ਨੇ ਕੋਈ ਰਿਜ਼ਲਟ ਨਹੀਂ ਨਿਕਾਲਿਆ। ਉਹਨੇ ਕਿਹਾ ਮੈਂ ਕ੍ਰਿਸਚੀਅਨ ਹੀ ਸਹੀ, ਉਹਨੇ ਕਿਹਾ ਮੈਂ ਮੁਸਲਿਮ ਹੀ ਠੀਕ ਆ। ਉਹਦਾ ਰਿਜ਼ਲਟ ਕੀ ਨਿਕਲਿਆ? ਉਹ 4 ਘੰਟੇ 18 ਮਿੰਟ ਜਿਹੜੇ ਅਸੀਂ ਬੈਠ ਕੇ ਡਿਬੇਟ ਵੇਖਦੇ ਰਹੇ, ਉਹ 'ਚ ਕੌਣ ਜਿੱਤਿਆ ਕੌਣ ਹਾਰਿਆ। ਇਸ ਲਈ ਇਸ ਚੀਜ਼ ਨੂੰ ਕਹਿਣਾ ਤੇ ਇਸ ਚੀਜ਼ ਦੇ ਉੱਪਰ ਵੈਸੇ ਵੀ ਡਿਬੇਟ ਕਰਦੇ ਕਰਦੇ, ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਭਾਰਤ ਹੋਵੇ, ਜਦੋਂ ਡਿਬੇਟ ਕਰਦੇ ਆ ਜੀ ਆਪਸ ਵਿੱਚ ਗਾਲੀ ਗਲੋਚ ਕਰਦੇ ਆ, ਲੜ ਪੈਂਦੇ ਨੇ ਤੇ ਮਾਰ ਕੁਟਾਈ ਤੇ ਵੀ ਉੱਤਰ ਆਉਂਦੇ ਨੇ। ਜੀ ਬਿਲਕੁਲ ਇਸ ਤਰ੍ਹਾਂ ਹੀ ਹੈ। ਤੇ ਮੇਰੇ ਖਿਆਲ ਦੇ ਨਾਲ ਇੱਕ ਤਰੀਕਾਕਾਰ ਠੀਕ ਨਹੀਂ ਸੀ ਹੈਗਾ। ਤਰੀਕਾਕਾਰ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਕਿ ਉਹਨਾਂ ਨੂੰ ਮਨਾਜ਼ਰਾ ਨਾ ਕਹਿੰਦੇ, ਉਹਨਾਂ ਨੂੰ ਵੈਸੇ ਹੀ ਕਹਿੰਦੇ ਕਿ ਅਸੀਂ ਟੇਬਲ ਟਾਕ ਕਰਦੇ ਆ। ਅਸੀਂ ਅਗਰ ਜਿਹੜਾ 370 ਆਰਟੀਕਲ ਜਿਹੜਾ ਹੈਗਾ ਜਿਹਦੇ ਉੱਪਰ ਸਾਨੂੰ ਤਹਫੁਜ਼ਾਤ ਨੇ, ਜਿਹਦੀ ਵਜ੍ਹਾ ਤੋਂ ਅਸੀਂ ਕਿਹਾ ਹੋਇਆ ਕਿ ਜਨਾਬ ਅਸੀਂ ਉਹਨਾਂ ਜ਼ਿਕਰ ਨਰਿੰਦਰ ਮੋਦੀ ਨਾਲ ਗੱਲ ਨਹੀਂ ਕਰਾਂਗੇ ਜਿੱਦਾਂ ਜ਼ਿਕਰ ਨਰਿੰਦਰ ਮੋਦੀ 370 ਆਰਟੀਕਲ ਨੂੰ ਵਾਪਸ ਨਹੀਂ ਲੈ ਲੈਂਦਾ। ਕਸ਼ਮੀਰ ਦੇ ਉੱਪਰ ਜਿਹੜਾ ਹੈਗੀਆਂ ਉਹ ਜਬਰੀ ਜਿਹੜੀ ਉੱਪਰ ਲਗਾਈਆਂ ਗਈਆਂ ਨੇ, ਸਾਨੂੰ ਅਸੀਂ ਕਹਿੰਦੇ ਹੈਗੇ ਕਿ ਜਬਰੀ ਪਾਬੰਦੀਆਂ ਲਾਈਆਂ ਗਈਆਂ ਹੈਗੀਆਂ ਨੇ, ਉਹਨਾਂ ਨੂੰ ਹਟਾਇਆ ਜਾਵੇ। ਜਦਕਿ ਨਰਿੰਦਰ ਮੋਦੀ ਦੀ ਤਰਫੋਂ ਇਹ ਗੱਲ ਕਹੀ ਗਈ ਹੈ ਕਿ ਆਪਣੀ ਲੇਟੈਸਟ ਸਟੇਟਮੈਂਟਸ ਦੇ ਵਿੱਚ ਕਿ ਜਵਾਹਰ ਲਾਲ ਨਹਿਰੂ ਜਿਹੜਾ ਹੈਗਾ ਅਗਰ ਉਹ ਇਹ ਕੰਮ ਨਾ ਕਰਦਾ ਤੇ ਅਸੀਂ ਜਿਹੜਾ ਹੈਗਾ ਸੀ ਉਹ ਜਿਹੜਾ ਦੂਸਰਾ ਕਸ਼ਮੀਰ ਸੀ ਪਾਕਿਸਤਾਨ, ਜਿਹੜਾ ਸਾਡੇ ਕੋਲ ਕਸ਼ਮੀਰ ਹੈਗਾ ਉਹ ਵੀ ਸਾਡਾ ਹੀ ਹੋਣਾ ਸੀ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਦੋਨਾਂ ਮੁਲਕਾਂ 'ਚ ਤਣਾਅ ਹੀ ਵਧੇਗਾ। ਕਸ਼ਮੀਰ ਜਿਹੜਾ ਹੈਗਾ ਉਹ ਮੇਨ ਇਸ਼ੂ ਹੈਗਾ। ਕਸ਼ਮੀਰ ਇੱਕ ਐਸਾ ਇਸ਼ੂ ਹੈਗਾ ਕਿ ਜਿੰਨਾ ਚਿਰ ਇਹ ਇਸ਼ੂ ਕਾਇਮ ਹੈ, ਇਹ ਪਾਕਿਸਤਾਨ ਤੇ ਇੰਡੀਆ ਦੀ ਕਦੀ ਵੀ ਸੁਲ੍ਹਾ ਨਹੀਂ ਹੋ ਸਕਦੀ। ਸੁਲ੍ਹਾ ਤੁਸੀਂ ਨਾ ਵੀ ਕਰੋ, ਲੇਕਿਨ ਆਪਸੀ ਮਾਮਲਾਤ ਜਿਨ੍ਹਾਂ ਦੇ ਪਾਕਿਸਤਾਨ ਤੇ ਭਾਰਤ ਦੀ ਆਵਾਮ ਦੇ ਦਰਮਿਆਨ ਜਿਹੜੇ ਹੈਗੇ ਤਾਲੁਕਾਤ ਬਣੇ, ਪਾਕਿਸਤਾਨ ਦੇ ਭਾਰਤ ਦੀ ਆਵਾਮ ਜਿਹੜੀ ਹੈਗੀ ਆ ਉਹਨਾਂ ਦੀ ਫਲਾਹੋ ਬਹਿਬੂਦ ਹੋਣ, ਉਹ ਦੋਵੇਂ ਆਵਾਮ ਜਿਹੜੀ ਹੈਗੀ ਹੈ ਉਹ ਸਕੂਨ ਦੇ ਨਾਲ ਖੁਸ਼ਹਾਲ ਰਹਿ ਸਕਣ। ਇਹਦੇ ਵਾਸਤੇ ਤੁਹਾਨੂੰ ਕੋਈ ਟਾਕ ਕਰਨੀ ਚਾਹੀਦੀ ਹੈ, ਇਹਦੇ ਵਾਸਤੇ ਟੇਬਲ ਟਾਕ ਹੋਣੀ ਚਾਹੀਦੀ ਹੈ। ਖੈਰ ਜਦੋਂ ਇਹ ਵਜ਼ੀਰ ਆਜ਼ਮ ਖਾਨ ਸਾਹਿਬ ਨੇ ਮਨਾਜ਼ਰੇ ਦਾ ਚੈਲੰਜ ਕੀਤਾ ਹੈਗਾ ਤੇ ਸੋਸ਼ਲ ਮੀਡੀਆ ਦੇ ਟੌਪ ਟ੍ਰੈਂਡ ਬਣ ਗਿਆ ਹੈਗਾ, ਟਵਿੱਟਰ ਦੇ ਉੱਪਰ ਟੌਪ ਟ੍ਰੈਂਡ ਬਣ ਗਿਆ, ਟੈਲੀਪ੍ਰੋਮਪਟਰ ਜਿਹੜਾ ਹੈਗਾ ਉਹਨੂੰ ਹੈਸ਼ਟੈਗ ਕਰਕੇ ਟ੍ਰੈਂਡ ਬਣਾਇਆ ਗਿਆ ਕਿ ਜਨਾਬ ਇੱਕ ਤਰਫ ਇਸ ਤਰ੍ਹਾਂ ਗੱਲ ਹੋ ਰਹੀ, ਦੂਸਰੀ ਤਰਫ ਦੇਖੋ ਅਸੀਂ ਸਾਡੇ ਹਾਂ ਵੀ ਇਹ ਗੱਲ ਮਸ਼ਹੂਰ ਹੈਗੀ ਹੈ ਕਿ ਵਜ਼ੀਰ ਆਜ਼ਮ ਇਮਰਾਨ ਖਾਨ ਜਿੰਨਾ ਮਰਜ਼ੀ ਹੈਂਡਸਮ ਹੋਵੇ, ਉਹਨੂੰ ਜਿੰਨਾ ਮਰਜ਼ੀ ਅੱਛਾ ਬੋਲਣਾ ਆਉਂਦਾ ਹੋਵੇ, ਉਹ ਜਿੰਨੀ ਮਰਜ਼ੀ ਅੱਛੀ ਡਿਬੇਟ ਕਰਦਾ ਹੋਵੇ, ਭਾਵੇਂ ਆਕਸਫੋਰਡ 'ਚ ਪੜ੍ਹਿਆ ਹੋਵੇ, ਲੇਕਿਨ ਅਗਰ ਗਰੀਬ ਜਿਹੜਾ ਹੈਗਾ ਪੈਟਰੋਲ 160 ਰੁਪਏ ਲੈ ਰਿਹਾ ਨਾ, ਜਾਂ ਗਰੀਬ ਅਗਰ ਆਟਾ ਜਿਹੜਾ ਹੈਗਾ 100 ਰੁਪਏ ਕਿਲੋ ਲੈ ਰਿਹਾ ਹੈਗਾ, ਤੇ ਉਹ ਗਰੀਬ ਵਾਸਤੇ ਇਮਰਾਨ ਖਾਨ ਦਾ ਹੈਂਡਸਮ ਹੋਣਾ ਜਾਂ ਇਮਰਾਨ ਖਾਨ ਦਾ ਇੰਟਰਨੈਸ਼ਨਲੀ ਸੱਤਾ ਤੇ ਬੋਲਣਾ ਕੋਈ ਕਾਰਾਮਦ ਨਹੀਂ ਹੈਗਾ, ਉਹ ਸਿਫਰ ਹੈ, ਉਹ ਕਾਰਕਰਦਗੀ ਸਿਫਰ ਹੈ। ਸਾਡੇ ਇੱਥੇ ਹਾਂ ਵੀ ਵਜ਼ੀਰ ਆਜ਼ਮ ਇਮਰਾਨ ਖਾਨ ਦਾ ਮਜ਼ਾਕ ਉਡਾਇਆ ਜਾਂਦਾ ਹੈਗਾ ਕਿ ਭਾਈ ਤੂੰ ਜਿੰਨਾ ਮਰਜ਼ੀ ਅੱਛਾ ਬੋਲਦਾ ਹੋਵੇ, ਲੇਕਿਨ ਜਦੋਂ ਆਵਾਮ ਪਿਸ ਰਹੀ ਹੈ, ਆਵਾਮ ਨੂੰ 2 ਵਕਤ ਦੀ ਰੋਟੀ ਨਹੀਂ ਮਿਲ ਰਹੀ ਹੈਗੀ, ਆਵਾਮ ਦੇ ਉੱਪਰ ਜਨਾਬੇ ਵਾਲਾ ਸੈਲਰੀਆਂ ਉੱਥੇ ਹੀ ਹੈਗੀਆਂ ਨੇ, ਮਹਿੰਗਾਈ ਡਬਲ ਹੋ ਗਈ ਹੈਗੀ ਆ, ਮਹਿੰਗਾਈ ਪਾਕਿਸਤਾਨ ਦੀ ਤਾਰੀਖ ਦੀ ਸਭ ਤੋਂ ਉੱਤੀ ਸ਼ਰ੍ਹਾ ਤੇ ਹੈਗੀ, ਤੇ ਤੇਰਾ ਹੈਂਡਸਮ ਹੋਣਾ ਸਾਡੇ ਕਿਸ ਖਾਤੇ 'ਚ ਹੈਗਾ, ਜਾਂ ਤੇਰਾ ਅੱਛਾ ਬੋਲਣਾ ਸਾਡੇ ਕਿਸ ਖਾਤੇ 'ਚ, ਤੇਰਾ ਇੰਟਰਨੈਸ਼ਨਲੀ ਫੋਰਮ ਤੇ ਬੋਲਣਾ ਸਾਡੀ ਸਮਝ ਤੋਂ ਬਾਹਰ ਹੈ। ਹੁਣ ਜਦੋਂ ਰੂਸ ਤੇ ਰਸ਼ੀਆ ਦੇ ਟੈਲੀਵਿਜ਼ਨ ਤੇ ਜਦੋਂ ਇੰਟਰਵਿਊ ਦਿੱਤਾ, ਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਇੱਕ ਬਿਹਤਰੀਨ ਵੇ ਦੇ ਨਾਲ ਇਹ ਕਹਿਣਾ ਚਾਹੀਦਾ ਸੀ ਕਿ ਅਸੀਂ ਟੇਬਲ ਟਾਕ ਕਰਦੇ ਹਾਂ, ਅਸੀਂ ਆਪਣੇ ਮਸਲੇ ਆਪ ਹੱਲ ਕਰਦੇ ਹਾਂ, ਸਾਡੇ ਮਸਲੇ ਜਿਹੜੇ ਹੈਗੇ ਉਹ ਯੂਕਰਾਈਨ ਤੇ ਰੂਸ ਤਰ੍ਹਾਂ ਵਿਗੜਨੇ ਨਹੀਂ ਚਾਹੀਦੇ, ਸਾਡੇ ਮਸਲੇ ਜਿਹੜੇ ਹੈਗੇ ਉਹ ਅਮਰੀਕਾ ਜਾਂ ਚਾਈਨਾ ਆ ਕੇ ਠੀਕ ਨਾ ਕਰਵਾਏ, ਅਸੀਂ ਆਪ ਇੱਕ ਅੱਛੇ ਨੇਬਰਸ ਦੀ ਤਰ੍ਹਾਂ ਬੈਠਦੇ ਹਾਂ ਔਰ ਬੈਠ ਕੇ ਆਪਣੇ ਮਸਲੇ ਮਸਾਇਲ ਜਿਹੜੇ ਹੱਲ ਹੋ ਸਕਦੇ ਉਹ ਤੇ ਹੱਲ ਕਰੀਏ ਨਾ, ਜਿਹੜੇ ਨਹੀਂ ਹੱਲ ਹੋ ਸਕਦੇ ਉਹ ਕੱਲ ਕਰ ਲਾਂਗੇ, ਜਿਹੜੇ ਹੱਲ ਹੋ ਸਕਦੇ ਉਹ ਤੇ ਅੱਜ ਕਰੀਏ ਨਾ। ਇਹ ਸਭ ਤੋਂ ਵੱਡੀ ਜਿਹੜੀ ਬੇਵਕੂਫੀ ਹੈਗੀ ਉਹ ਇਹੀ ਹੁੰਦੀ ਹੈਗੀ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਛੋਟੇ ਮਸਲੇ ਨੂੰ ਵੱਡਾ ਕਰ ਦਿੰਦੇ ਹੈਗੇ। ਸਭ ਤੋਂ ਪਹਿਲੇ ਸਾਨੂੰ ਉਹ ਮਸਲੇ ਹੱਲ ਕਰਨੇ ਚਾਹੀਦੇ ਜਿਹੜੇ ਪਾਕਿਸਤਾਨ ਦੇ ਇੰਡੀਆ ਦੇ ਹੱਲ ਹੋ ਸਕਣ, ਤਾਂ ਕਿ ਦੋਨਾਂ ਮੁਲਕਾਂ ਦੀ ਆਵਾਮ ਨੂੰ ਸੁੱਖ ਹੋਵੇ। ਜਿੱਦਾਂ ਤਜਾਰਤ ਦੀ ਗੱਲ ਕੀਤੀ ਸੀ ਅਬਦੁਲ ਰਜ਼ਾਕ ਦਾਊਦ ਸਾਹਿਬ ਨੇ, ਜਿਹੜੇ ਸਾਡੇ ਕਾਮਰਸ ਦੇ ਮਿਨਿਸਟਰ ਹੈਗੇ ਨੇ, ਬੜੀ ਅੱਛੀ ਗੱਲ ਸੀ, ਉਹਦੇ ਉੱਪਰ ਖਾਨ ਸਾਹਿਬ ਨੂੰ ਗੌਰ ਕਰਨਾ ਚਾਹੀਦਾ, ਉਹਦੇ ਉੱਪਰ ਲਾਜ਼ਮੀ ਮੋਦੀ ਸਾਹਿਬ ਨਾਲ ਟੇਬਲ ਟਾਕ ਕਰਨ, ਉਹਦੇ ਉੱਪਰ ਲਾਜ਼ਮੀ ਇੰਡੀਅਨ ਜਿਹੜੇ ਹੈਗੇ ਨੇ ਉਹਨਾਂ ਦਾ ਵਜ਼ੀਰ ਖਾਰਜਾ ਨਾਲ ਟੇਬਲ ਟਾਕ ਕਰਨ, ਅੱਛੀ ਗੱਲ ਹੈ। ਲੇਕਿਨ ਜਿਹੜੇ ਮਸਲੇ ਨਹੀਂ ਹੱਲ ਹੋ ਰਹੇ ਉਹ ਫਿਰ ਦੇਖੀ ਜਾਏਗੀ। ਤੇ ਇਸ ਲਈ ਮੇਰੇ ਖਿਆਲ ਦੇ ਨਾਲ ਜਿਹੜਾ ਇਮਰਾਨ ਖਾਨ ਸਾਹਿਬ ਨੇ ਮੁਨਾਜ਼ਰੇ ਦਾ ਜਿਹੜਾ ਚੈਲੰਜ ਕੀਤਾ ਹੈਗਾ ਇਹ ਬੇਬੁਨਿਆਦ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਨਾਸਿਰ ਜੀ, ਨੂਰ ਮੁਕੱਦਮ ਜਦੋਂ ਵੀ ਨਾਮ ਇਹ ਅੱਖਾਂ ਦੇ ਸਾਹਮਣੇ ਆਉਂਦਾ ਹੈ ਤਾਂ ਉਸ ਕੁੜੀ ਨੂੰ ਦਿੱਤੇ ਤਸੀਹੇ ਤੇ ਤਸ਼ੱਦਦ ਯਾਦ ਆਉਂਦੇ ਨੇ, ਤੇ ਅਦਾਲਤ ਵਿੱਚ ਲਗਾਤਾਰ ਇਸ ਕੇਸ ਦੀ ਪੈਰਵਾਈ ਚੱਲ ਰਹੀ ਸੀ ਕਿ ਅਦਾਲਤ ਨੇ ਇਸ ਕੇਸ ਦੀ ਸੁਣਵਾਈ ਕੀਤੀ ਹੈ ਤੇ ਕੀ ਰਿਜ਼ਲਟ ਕੱਢਿਆ ਇਸ ਬਾਰੇ?
ਬਿਲਕੁਲ ਇਦਾਂ ਹੀ ਹੈ ਜੀ। ਮੈਂ ਇਸ ਕੇਸ ਦੇ ਉੱਪਰ ਖੁੱਲ੍ਹ ਕੇ ਬੋਲਣ ਦੀ ਕੋਸ਼ਿਸ਼ ਕਰਾਂਗਾ। ਮੇਰੀ ਖਾਹਿਸ਼ ਹੋਏਗੀ ਕਿ ਮੈਂ ਇਸ ਕੇਸ ਦੇ ਉੱਪਰ ਖੁੱਲ੍ਹ ਕੇ ਬੋਲਾਂ, ਕਿਉਂਕਿ ਇਸ ਕੇਸ ਦੇ ਉੱਪਰ ਲੋਕਾਂ ਨੇ ਸਾਡੇ ਲੋਕਾਂ ਦੀ ਬੇਹਿੱਸੀ ਜਿਹੜੀ ਹੈਗੀ ਆ, ਮੈਨੂੰ ਬਹੁਤ ਇੰਤਹਾਈ ਸ਼ਰਮ ਆਈ ਕਿ ਜਦੋਂ ਇਸ ਕੇਸ ਦੀ ਫਾਈਨਲ ਸੁਣਵਾਈ ਹੋਈ ਹੈਗੀ, ਜਦੋਂ ਇਸ ਕੇਸ ਦੀ ਫਾਈਨਲ ਜਿਹੜੀ ਹੈਗੀ ਜਰਾ ਹੋਈ ਹੈਗੀ, ਖਤਮ ਹੋਇਆ ਹੈਗਾ ਸਾਰਾ ਕੁਝ, ਤੇ ਉਹਦੇ ਵਿੱਚ ਲੋਕਾਂ ਦੇ ਕਮੈਂਟਸ ਦੇਖ ਕੇ ਮੈਂ ਹੈਰਾਨ ਸੀ ਕਿ ਲੋਕ ਸੋਸ਼ਲ ਮੀਡੀਆ ਦੇ ਕਮੈਂਟਸ ਕੀ ਕਰ ਰਹੇ ਸੀ। ਅਸੀਂ ਉਸ ਕਮੈਂਟਸ ਵੱਲ ਬਾਅਦ ਵਿੱਚ ਜਾਵਾਂਗੇ। ਅੱਜ 24 ਫਰਵਰੀ ਹੈਗੀ ਹੈ, 24 ਫਰਵਰੀ ਹੈ, ਤੇ ਮੈਂ ਕਹਿੰਦਾ ਹੈਗਾ ਸਭ ਤੋਂ ਅੱਛੀ ਗੱਲ ਜਿਹੜੀ ਹੋਈ ਹੈਗੀ ਉਹ ਇਹ ਹੋਈ ਹੈਗੀ ਹੈ ਕਿ ਕੋਈ ਕਿਸੇ ਵੀ ਕੇਸ ਦਾ ਫੈਸਲਾ ਜਲਦੀ ਹੋਣ ਲੱਗਾ ਹੈਗਾ। ਸ਼ਾਇਦ ਇਹਦੇ ਪਿੱਛੇ ਸਭ ਤੋਂ ਵੱਡੀ ਰੀਜ਼ਨ ਇਹ ਹੈਗੀ ਕਿ ਨੂਰ ਮੁਕੱਦਮ ਦੇ ਜਿਹੜੇ ਵਾਲਦ ਹੈਗੇ ਸੀ, ਸ਼ੌਕਤ ਮੁਕੱਦਮ, ਉਹਨਾਂ ਦੇ ਫਾਦਰ ਜਿਹੜੇ ਹੈਗੇ ਉਹ ਗੈਰ ਮੁਲਕੀ ਸਫਾਰਤਕਾਰ ਹੈਗੇ ਸੀ ਸਾਬਕਾ। ਸ਼ਾਇਦ ਉਹ ਪਾਵਰਫੁਲ ਆਦਮੀ ਹੈ ਤੇ ਇਸ ਲਈ ਇਸ ਕੇਸ ਦੀ ਸੁਣਵਾਈ ਹੋਣ ਲੱਗੀ ਹੈ, ਇਸ ਕੇਸ ਦਾ ਰਿਜ਼ਲਟ ਆਉਣ ਲੱਗਾ। ਨਹੀਂ ਤੇ ਇੱਥੇ ਜਦੋਂ ਫੈਸਲੇ ਹੁੰਦੇ ਤਾਂ ਪਤਾ ਲੱਗਦਾ ਕਿ ਜਿਹੜਾ ਮਜ਼ਲੂਮ ਆ, ਜਿਹੜਾ ਵਿਚਾਰਾ ਜਿਹਦੇ ਨਾਲ ਜ਼ਿਆਦਤੀ ਹੋਈ ਹੈ, ਉਹ ਤੇ ਮਰ ਗਿਆ ਵਾ। ਇੱਥੇ ਜਦੋਂ 30 ਸਾਲ ਬਾਅਦ ਪਤਾ ਲੱਗਦਾ ਨਾ ਕਿ ਉਹ ਬੰਦਾ ਬੇਗੁਨਾਹ ਹੈ, ਤਾਂ ਪਤਾ ਲੱਗਦਾ ਕਿ 30 ਸਾਲ ਬਾਅਦ ਉਹ ਉਮਰ ਕੈਦ ਦੀ ਸਜ਼ਾ ਕੱਟ ਚੁੱਕਿਆ ਹੈ। ਸਾਡੇ ਜਿਹੜਾ ਅਦਾਲਤੀ ਸਿਸਟਮ ਆ ਉਹ ਇੰਨਾ ਕੁ ਸੁਸਤ ਹੈ, ਇੰਨਾ ਕੁ ਸਲੋ ਹੈਗਾ ਕਿ ਕਿਸੇ ਨੂੰ ਇਨਸਾਫ ਲੈਣਾ, ਜਿਹਨੇ ਇਨਸਾਫ ਲੈਣਾ ਨਾ, ਉਹਦੇ ਇੰਨੇ ਕੁ ਪੈਸੇ ਲੱਗ ਜਾਂਦੇ, ਉਹ ਇਨਸਾਫ ਤੋਂ ਹੱਥ ਚੁੱਕ ਲੈਂਦਾ, ਕਹਿੰਦਾ ਕਿ ਭਾਈ ਮੈਂ ਜਿੰਨੀਆਂ ਵਕੀਲ ਨੂੰ ਫੀਸਾਂ ਦੇ ਬੈਠਾ ਨਾ, ਮੈਨੂੰ ਇਨਸਾਫ ਨਹੀਂ ਚਾਹੀਦਾ ਹੈਗਾ। ਇਨਸਾਫ ਦੀ ਡੈਫੀਨੇਸ਼ਨ ਹੀ ਇਹ ਹੈਗੀ ਕਿ ਇਨਸਾਫ ਬਰ ਵਕਤ ਮਿਲੇ ਤੇ ਫੌਰਨ ਮਿਲੇ। ਇਹ ਅਗਰ 6 ਮਹੀਨਿਆਂ ਦੇ ਵਿੱਚ ਕੇਸ ਦਾ ਫੈਸਲਾ ਹੋ ਰਿਹਾ ਤਾਂ ਬੜੀ ਅੱਛੀ ਗੱਲ ਹੈਗੀ ਹੈ। ਇਹ ਜੁਲਾਈ 2021 ਦੇ ਵਿੱਚ ਜਿਹੜਾ ਹੈਗਾ ਇੱਕ ਅਫਸੋਸਨਾਕ ਵਾਕਿਆ ਹੋਇਆ ਸੀ, ਜਦੋਂ ਇਹਨੂੰ ਛੋਟਾ ਸ਼ਾਰਟਕਟ ਕਰਕੇ ਦੱਸ ਦਿੰਦਾ ਹੈਗਾ ਕਿ ਜਿਹੜਾ ਹੈਗਾ ਜੁਲਾਈ 2021 ਦੇ ਵਿੱਚ ਨੂਰ ਮੁਕੱਦਮ, ਜਿਹੜੀ ਸ਼ੌਕਤ ਮੁਕੱਦਮ ਦੀ ਬੇਟੀ ਹੈਗੀ, ਆਪਣੇ ਦੋਸਤ ਜ਼ਾਹਰ ਜਾਫਰ ਦੇ ਘਰ ਜਾਂਦੀ ਹੈਗੀ ਹੈ ਇਸਲਾਮਾਬਾਦ, ਤੇ ਉਸ ਤੋਂ ਬਾਅਦ 2 ਦਿਨ ਬਾਅਦ ਉਹਦੀ ਲਾਸ਼ ਬਰਾਮਦ ਹੁੰਦੀ ਹੈ, ਜਿਹਦੇ ਵਿੱਚ ਉਹਦੀ ਧੌਣ ਕੱਟੀ ਹੁੰਦੀ ਹੈ। ਉਹਦੀ ਧੌਣ ਕੱਟੀ ਜਿਹੜੀ ਲਾਸ਼ ਉਹਦੀ ਮਿਲਦੀ, ਜਿੱਥੋਂ ਪਤਾ ਲੱਗਦਾ ਹੈਗਾ ਕਿ ਉਹਨਾਂ ਰੇਪ ਹੋਇਆ ਹੈਗਾ, ਉਹਨਾਂ ਜ਼ਿਆਦਤੀ ਹੋਈ ਹੈਗੀ ਹੈ ਤੇ ਤਸ਼ੱਦਦ ਹੋਇਆ ਹੈਗਾ, ਪੂਰੀ ਬੋਡੀ ਦੇ ਉੱਪਰ ਤਸ਼ੱਦਦ ਦੇ ਨਿਸ਼ਾਨਾਤ ਹੁੰਦੇ ਨੇ। ਜਦੋਂ ਪਤਾ ਲੱਗਦਾ, ਸ਼ਾਮਲੇ ਤਫਤੀਸ਼ ਕੀਤਾ ਜਾਂਦਾ, ਜਦੋਂ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ, CCTV ਫੁਟੇਜ ਜਿਹੜੀ ਹੈਗੀ ਉਹ ਬਰਾਮਦ ਕੀਤੀ ਜਾਂਦੀ, ਤੇ ਇਹ ਮਾਲੂਮ ਹੁੰਦਾ ਹੈਗਾ ਕਿ ਉਹਦੇ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਗਈ। ਉਹ ਬਾਹਰ ਦੌੜਨ ਦੀ ਕੋਸ਼ਿਸ਼ ਕਰਦੀ ਸੀ ਤੇ ਬਾਹਰ ਜਿਹੜਾ ਚੌਕੀਦਾਰ ਹੈਗਾ ਸੀ ਉਹ ਗੇਟ ਲਾ ਦਿੰਦਾ ਸੀ। ਮਾਲੀ ਕੋਲੋਂ ਅਗਰ ਮਦਦ ਮੰਗਦੀ ਸੀ ਤੇ ਮਾਲੀ ਵੀ ਵਿਚਾਰਾ ਅੱਗੋਂ ਕੁਛ ਨਹੀਂ ਸੀ ਕਰ ਸਕਦਾ ਹੈਗਾ। ਜਿੰਨੇ ਵੀ ਮੁਲਾਜ਼ਮੀਨ ਹੈਗੇ ਸੀ ਉਹਨਾਂ ਅੱਗੇ ਹੱਥ ਜੋੜਦੀ ਰਹੀ ਕਿ ਮੈਨੂੰ ਬਾਹਰ ਜਾ ਲੈਣ ਦਿਓ, ਲੇਕਿਨ ਉਹਨੂੰ ਬਾਹਰ ਨਹੀਂ ਸੀ ਜਾਣ ਦੇ ਰਹੇ। ਤੇ ਉਹਨੇ ਨਸ਼ੇ ਦੀ ਹਾਲਤ ਦੇ ਵਿੱਚ ਉਹਦੇ ਦੋਸਤ ਨੇ, ਉਸ ਲੜਕੀ ਦੇ ਦੋਸਤ ਜ਼ਾਹਰ ਜਾਫਰ ਨੇ ਜਿਹੜਾ ਹੈਗਾ ਉਹਨੂੰ ਰੇਪ ਕਰਕੇ ਉਹਨੂੰ ਬਾਅਦ ਵਿੱਚੋਂ ਤਸ਼ੱਦਦ ਕਰਕੇ ਮਾਰ ਦਿੱਤਾ ਸੀ। ਫਿਰ ਜਦੋਂ ਇਹ ਕੇਸ ਚੱਲਿਆ, ਉਸ ਤੋਂ ਬਾਅਦ ਸ਼ੌਕਤ ਮੁਕੱਦਮ ਸਾਹਿਬ ਜਿਹੜੇ ਇਹਦੇ ਨੂਰ ਮੁਕੱਦਮ ਦੇ ਫਾਦਰ ਹੈਗੇ ਨੇ, ਉਹਨਾਂ ਨੇ ਉਸ ਕੇਸ ਦੀ ਪੂਰੀ ਪੈਰਵਾਈ ਕੀਤੀ ਔਰ ਇਸ ਕੇਸ ਦੇ ਮਗਰ ਉਹ ਰਹੇ, ਪਿੱਛੇ ਰਹੇ, ਤੇ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾ ਕੇ, ਆਪਣੇ ਪੂਰੇ ਰੈਫਰੈਂਸਿਸ ਲਾ ਕੇ ਜਿਹੜਾ ਹੈਗਾ ਇਸ ਕੇਸ ਨੂੰ ਮੰਤਕੀ ਅੰਜਾਮ ਤੱਕ ਅੱਜ ਪਹੁੰਚਾ ਦਿੱਤਾ ਹੈਗਾ। ਅੱਜ ਜਿਹੜਾ ਫੈਸਲਾ ਆਉਣਾ ਹੈਗਾ ਕੁਝ ਘੰਟਿਆਂ ਤੱਕ ਫੈਸਲਾ ਆਉਣ ਤੋਂ ਬਾਅਦ ਇਹ ਪਤਾ ਚੱਲਣਾ ਹੈਗਾ ਕਿ ਇਸ ਕੇਸ ਜਿਹੜਾ ਮੁਜਰਮ ਹੈਗਾ ਉਹਨੂੰ ਕੀ ਸਜ਼ਾ ਮਿਲਦੀ ਹੈਗੀ। ਲੇਕਿਨ ਅਫਸੋਸਨਾਕ ਗੱਲ ਇਹ ਹੈਗੀ ਕਿ ਸਾਡੀ ਜਿਹੜੀ ਐਥੀਕਲੀ ਵੈਲਿਊਜ਼ ਹੈਗੀ ਉਹ ਇੰਨੀਆਂ ਸਿਫਰ ਹੈਗੀਆਂ ਕਿ ਜਿਹੜਾ ਨੂਰ ਮੁਕੱਦਮ ਕੇਸ ਦੇ ਮੁਖਾਲਫ ਵਕੀਲ ਹੈਗਾ ਸੀ, ਉਹਨੇ ਕਰੈਕਟਰ ਅਸੈਸੀਨੇਸ਼ਨ ਕਰਨੀ ਸ਼ੁਰੂ ਕਰ ਦਿੱਤੀ। ਆਖਰੀ ਜਿਹੜੀਆਂ ਦੋ ਡਿਬੇਟਸ ਹੋਈਆਂ ਹੈਗੀਆਂ ਨੇ ਅਦਾਲਤ ਦੇ ਵਿੱਚ, ਉਹਦੇ ਵਿੱਚ ਉਹਨੇ ਲੜਕੀ ਦੀ ਕਰੈਕਟਰ ਅਸੈਸੀਨੇਸ਼ਨ ਸ਼ੁਰੂ ਕਰ ਦਿੱਤੀ ਕਿ ਲੜਕੀ ਜਿਹੜੀ ਹੈਗੀ ਹੈ ਉਹ ਆਪਣੇ ਕੁਝ ਦੋਸਤਾਂ ਦੇ ਨਾਲ ਪਾਰਟੀ ਕਰਨ ਆਈ ਸੀ, ਡਰੱਗ ਪਾਰਟੀ ਚੱਲ ਰਹੀ ਸੀ, ਸ਼ਰਾਬ ਚੱਲ ਰਹੀ ਸੀ, ਸ਼ੀਸ਼ਾ ਚੱਲ ਰਿਹਾ ਸੀ। ਉਸ ਸ਼ੀਸ਼ੇ ਦੀ ਹਾਲਤ ਦੇ ਵਿੱਚ ਜਨਾਬੇ ਵਾਲਾ ਉਹਨੇ ਖੁਦ ਲੜਕੀ ਨੇ ਲੜਕੀ ਨੇ ਜਿਹੜੇ ਅਜ਼ਦਵਾਜੀ ਤਾਲੁਕਾਤ ਜਿਹੜੇ ਹੈਗੇ ਨੇ, ਜਿਹੜੇ ਫਿਜ਼ੀਕਲ ਤਾਲੁਕਾਤ ਹੈਗੇ, ਲੜਕੀ ਨੇ ਆਪ ਬਣਾਏ ਸਾਰਿਆਂ ਦੇ ਨਾਲ। ਉਹਨੇ ਉਸ ਤੋਂ ਬਾਅਦ ਜਦੋਂ ਨਸ਼ੇ ਦੀ ਹਾਲਤ ਦੇ ਵਿੱਚ ਸੀ ਉਹ ਗਿਰ ਗਈ ਤੇ ਉਹਨੂੰ ਫਿਰ ਬਾਅਦ ਵਿੱਚ ਜਨਾਬੇ ਵਾਲਾ ਕਿਸੇ ਹੋਰ ਦੋਸਤ ਨੇ ਮਾਰ ਕੇ ਉੱਥੋਂ ਫਰਾਰ ਹੋ ਗਿਆ। ਤੇ ਮੇਰਾ ਜਿਹੜਾ ਮੁਲਜ਼ਮ ਜ਼ਾਹਰ ਜਾਫਰ ਹੈਗਾ ਉਹ ਮਜ਼ਲੂਮ ਹੈ। ਇਸ ਤਰ੍ਹਾਂ ਯਾਨੀ ਕਿ ਝੂਠ ਦੇ ਉੱਪਰ ਇੱਕ ਵੱਡੀ ਫਾਈਲ ਤਿਆਰ ਕੀਤੀ ਗਈ ਜਿਹੜੀ ਬਿਲਕੁਲ ਬੇਬੁਨਿਆਦ ਸੀ, ਜਦਕਿ CCTV ਫੁਟੇਜ ਜਿਹੜੀ ਹੈਗੀ ਹੈ ਉਹ ਫੋਰੈਂਸਿਕ ਰਿਪੋਰਟ ਦੇ ਵਿੱਚ ਸਾਬਿਤ ਹੋ ਗਈ ਹੈਗੀ ਕਿ 16 ਘੰਟੇ ਦੀ CCTV ਫੁਟੇਜ ਦੱਸ ਰਹੀ ਹੈਗੀ ਹੈ ਕਿ ਕਿਸ ਤਰ੍ਹਾਂ ਬੇਦਰਦੀ ਨਾਲ ਉਹਨੂੰ ਕਤਲ ਕੀਤਾ ਗਿਆ। ਜਦਕਿ ਇੱਥੇ ਵਕੀਲ ਸਾਹਿਬ ਜਿਹੜੇ ਹੈਗੇ ਨੇ ਉਹ ਇੱਕ ਬੇਬੁਨਿਆਦ ਮਨਗੜਤ ਕਹਾਣੀਆਂ ਸੁਣਾ ਰਹੇ ਤਾਂ ਕਿ ਕੇਸ ਜਿਹੜਾ ਹੈਗਾ ਉਹ ਮਜ਼ੀਦ ਤਵਾਲਤ ਲੈ ਲੇ, ਮਜ਼ੀਦ ਲੰਬਾ ਹੋ ਜਾਏ। ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈਗੀ ਕਿ ਸਾਡੇ ਜਦੋਂ ਉਸ ਕੇਸ ਦੀ ਫੈਸਲੇ ਦੀ ਆਖਰੀ ਤਾਰੀਖ ਆਣੀ ਹੈਗੀ ਹੈ, ਉਹ ਅੱਜ ਆਖਰੀ ਤਾਰੀਖ ਹੈ ਜਦੋਂ ਉਸ ਕੇਸ ਦੇ ਉੱਪਰ ਡਿਫਰੈਂਟ TV ਚੈਨਲਸ ਨੇ, ਡਿਫਰੈਂਟ ਵੈਬਸਾਈਟਸ ਨੇ ਜਦੋਂ ਲਗਾਇਆ ਹੈਗਾ, ਤੇ ਲੋਕ ਥੱਲੇ ਅਜੀਬੋ-ਗਰੀਬ ਕਮੈਂਟਸ ਕਰ ਰਹੇ ਨੇ ਕਿ ਅੱਛਾ ਹੋਇਆ ਉਸ ਲੜਕੀ ਦੇ ਨਾਲ, ਉਹ ਕਿਉਂ ਗਈ ਸੀ ਉਹਦੇ ਘਰ, ਉਹਨੂੰ ਨਹੀਂ ਸੀ ਜਾਣਾ ਚਾਹੀਦਾ ਹੈਗਾ। ਜਦੋਂ ਤੁਸੀਂ ਮੁੰਡਿਆਂ ਨਾਲ ਦੋਸਤੀ ਪਾਓਗੇ, ਇਦਾਂ ਕਰੋਗੇ, ਇਹ ਹੋਏਗਾ, ਉਹ ਹੋਏਗਾ, ਸਾਡਾ ਦੀਨ ਇਸ ਤਰ੍ਹਾਂ ਕਹਿੰਦਾ ਹੈਗਾ, ਇੰਝ ਵਾ। ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਜਿਹੜਾ ਬੰਦਾ ਮਰ ਗਿਆ, ਜਿਹੜਾ ਬੰਦਾ ਇਸ ਦੁਨੀਆ ਤੋਂ ਚਲਾ ਗਿਆ, ਉਹਦੇ ਬਾਰੇ ਤੇ ਅੱਛਾ ਗੁਮਾਨ ਰੱਖਣਾ ਚਾਹੀਦਾ। ਜਿਹੜਾ ਮਾਰੀ ਗਿਆ ਹੈਗਾ, ਤੁਸੀਂ ਉਹਦੇ ਬਾਰੇ ਤੇ ਬੁਰਾ ਗੁਮਾਨ ਰੱਖ ਕੇ ਜਾਂ ਉਹਦੀ ਕਰੈਕਟਰ ਅਸੈਸੀਨੇਸ਼ਨ ਕਰਕੇ ਤੁਸੀਂ ਕੀ ਕਰ ਲੋਗੇ? ਉਹਨੇ ਕਿਹੜਾ ਵਾਪਸ ਆ ਕੇ ਕਹਿ ਦੇਣਾ ਕਿ ਮੈਂ ਜਿਹਦਾ ਨਹੀਂ ਸੀ ਹੈਗਾ। ਤੇ ਇਸ ਲਈ ਜਿਹੜਾ ਹੈਗਾ ਅੱਜ ਕੇਸ ਦੀ ਸਜ਼ਾ ਸੁਣਾਈ ਜਾਣੀ ਹੈ। ਤੇ ਕਿਹਾ ਜਾ ਰਿਹਾ ਹੈ ਜਿਹੜੀ ਮੇਰੀ ਗੱਲ ਹੋਈ ਹੈ ਲੀਗਲ ਐਡਵਾਈਜ਼ਰ ਦੇ ਨਾਲ, ਜਿਹੜੇ ਇੱਥੇ ਲਾਹੌਰ ਦੇ ਵਿੱਚ ਮੌਜੂਦ ਹੈਗੇ ਨੇ, ਉਹ ਕਹਿ ਰਹੇ ਨੇ ਕਿ ਅਗਰ ਇਸ ਕੇਸ ਨੂੰ ਮੁਕੰਮਲ ਦੇਖਿਆ ਜਾਵੇ ਤੇ ਇਸ ਕੇਸ ਦੇ ਹਵਾਲੇ ਨਾਲ ਮੁਜਰਮ ਜਿਹੜਾ ਹੈਗਾ ਉਹ ਸਜ਼ਾਏ ਮੌਤ ਦੀ ਸਜ਼ਾ ਹੋ ਸਕਦੀ ਹੈ। ਲੇਕਿਨ ਅਗਰ ਬਹੁਤ ਜ਼ਿਆਦਾ ਰਿਲੈਕਸੇਸ਼ਨ ਵੀ ਦਿੱਤੀ ਜਾਵੇ ਜਾਂ ਬਹੁਤ ਜ਼ਿਆਦਾ ਅਗਰ ਤੁਸੀਂ ਕਹੋਗੇ ਆਊਟ ਆਫ ਦੀ ਬਾਕਸ ਜਾ ਕੇ ਫੈਸਲਾ ਸੁਣਾਇਆ ਜਾਵੇ ਤਾਂ ਇਹ ਹੋ ਸਕਦਾ ਹੈ ਕਿ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਵੇ।
ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਨਾਸਿਰ ਜੀ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਮੈਡਮ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।